ਚਰਚਲ ਵੱਲੋਂ ਇਹ ਸੁਨੇਹਾ ਆਇਆ ਕਿ ਨਹਿਰੂ ਨੂੰ ਵਾਪਸ ਹਿੰਦੁਸਤਾਨ ਚਲੇ ਜਾਣ ਦਿਓ ਤੇ ਸਿੱਖਾਂ ਦਾ ਨੁਮਾਇੰਦਾ 2 ਦਿਨ ਹੋਰ ਲੰਡਨ ਅਟਕ ਜਾਏ ਤਾਂ ਕਿ ਕੋਈ ਅਜਿਹਾ ਰਾਜਸੀ ਬੰਨ ਨੂੰ ਬੰਨ੍ਹਿਆ ਜਾ ਸਕਦਾ ਹੈ ਜਿਸ ਨਾਲ ਕਿ ਸਿੱਖ ਹਿੰਦੁਸਤਾਨ ਦੇ ਰਾਜਸੀ ਖੇਤਰ ਵਿੱਚ ਆਪਣੇ ਪੈਰਾਂ 'ਤੇ ਖੜੇ ਹੋ ਕੇ ਵਿਸ਼ਵ ਇਤਿਹਾਸ ਵਿੱਚ ਆਪਣਾ ਕਿਰਦਾਰ ਭੁਗਤਾ ਸਕਣ। 6 ਦਸੰਬਰ ਨੂੰ ਨਹਿਰੂ ਨੇ ਬਲਦੇਵ ਸਿੰਘ ਨੂੰ ਨਾਲ ਲੈ ਕੇ ਜਿਹੜੀ ਆ ਉਹ ਪ੍ਰੈਸ ਕਾਨਫਰੰਸ ਕਰਵਾਈ, ਜਿਹਦੇ 'ਚ ਫਿਰ ਬਲਦੇਵ ਸਿੰਘ ਤੋਂ ਇਹ ਕਹਾਇਆ ਕਿ ਸਿੱਖਾਂ ਦੀ ਕੋਈ ਮੰਗ ਨਹੀਂ, ਜੋ ਉਹ ਅੰਗਰੇਜ਼ਾਂ ਕੋਲੋਂ ਲੈਣਾ ਚਾਹੁੰਦੇ ਹਨ ਉਹ ਆਪਣਾ ਫੈਸਲਾ ਸਿੱਧਾ ਕਾਂਗਰਸ ਨਾਲ ਆਪ ਕਰ ਲੈਣਗੇ। ਸਿੱਖਾਂ ਦੀ ਇੱਕੋ ਇੱਕ ਮੰਗ ਹੈ ਕਿ ਅੰਗਰੇਜ਼ ਹਿੰਦੁਸਤਾਨ ਖਾਲੀ ਕਰ ਜਾਣ। ਅਸੀਂ ਸਿੱਖਾਂ ਦੇ ਬਹੁਤ ਭਾਰੀ ਕਰਜ਼ਦਾਰ ਹੈ ਔਰ ਲੰਬਾ ਵਕਤ ਰਵਾਂਗੇ ਕਿ ਇਸ ਸਦੀ ਦੇ ਵਿੱਚ 2 ਵਾਰ ਲੋੜ ਪਈ ਔਰ ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਸਾਡੀ ਮਦਦ ਕੀਤੀ ਔਰ ਉਹਨਾਂ ਦੀ ਵਕਤੀ ਮਦਦ ਦੇ ਤੌਰ ਤੇ ਟਾਈਮਲੀ ਹੁੰਦਾ ਜਦੋਂ ਲੋੜੀਂਦੀ ਮਦਦ ਸੀ। ਜੇ ਨਾ ਹੁੰਦੀ ਤੇ ਅੱਜ ਜਿਹੜੀ ਅਸੀਂ ਆਨਰ, ਡਿਗਨਿਟੀ ਔਰ ਇੰਡੀਪੈਂਡੈਂਸ ਨਾਲ ਜੀ ਰਹੇ ਹਾਂ ਇਹ ਸੰਭਵ ਨਾ ਹੁੰਦਾ। ਜਿਹੜਾ ਇਹ ਕਹਿਣ ਦੀ ਕੋਸ਼ਿਸ਼ ਕਰਦੇ ਨੇ ਨਹੀਂ ਜੀ ਸਿੱਖਾਂ ਦੇ ਕੋਲ ਕੋਈ ਆਪਸ਼ਨ ਨਹੀਂ ਸੀ, ਅੰਗਰੇਜ਼ ਬਿਲਕੁਲ ਨਹੀਂ ਸੀ ਕਰਨਾ ਚਾਹੁੰਦੇ ਜਾਂ ਕੋਈ ਨਹੀਂ ਸੀ, ਜਿਨ੍ਹਾਂ ਦੀ ਆਫਰ ਵੀ ਹੌਲੋ ਸੀ ਉਹਨਾਂ ਦੀ ਉਹ ਸਾਰਿਆਂ ਨੂੰ ਇਸ ਗੁਲਾਮੀ ਨੂੰ ਟਿਲ ਪਰਪੈਚੁਇਟੀ ਜਿਹੜੀ ਹੈ ਉਹ ਕਾਇਮ ਰੱਖਣਾ ਚਾਹੁੰਦੇ ਨੇ ਵੀ ਤੁਹਾਡੇ ਕੋਲ ਕੋਈ ਜਿਹੜਾ ਰਾਹ ਨਾ ਹੋਏ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਰਦਾਰ ਕਪੂਰ ਸਿੰਘ ਹੋਰਾਂ ਨੇ ਸਾਚੀ ਸਾਖੀ ਪੁਸਤਕ ਵਿੱਚ ਲਿਖਿਆ ਹੈ ਕਿ ਬਰਤਾਨੀਆ ਦੇ ਪ੍ਰਮੁੱਖ ਆਗੂ ਸਰ ਵਿੰਸਟਨ ਚਰਚਿਲ ਨੇ ਸਿੱਖ ਕੌਮ ਨੂੰ ਸਿਆਸੀ ਪੈਰ ਦੇਣ ਦੀ ਪੇਸ਼ਕਸ਼ ਕੀਤੀ ਸੀ ਤਾਂ ਕਿ ਸਿੱਖ ਕੌਮ ਦੁਨੀਆ ਦੇ ਇਤਿਹਾਸ ਵਿੱਚ ਆਪਣੀ ਢੁਕਵੀਂ ਥਾਂ ਲੈ ਸਕੇ, ਪਰ ਸਿੱਖ ਲੀਡਰਸ਼ਿਪ ਨੇ ਅਕਲ ਦੇ ਅੰਨੇ ਹੋਣ ਦਾ ਸਬੂਤ ਦਿੱਤਾ ਸੀ। ਸੋ ਇਸ ਪ੍ਰਸੰਗ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਿਛਲੇ ਦਿਨਾਂ 'ਚ ਸਰਦਾਰ ਕਪੂਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਮਾਗਮ ਜਿਹੜਾ ਰਿਵਰਸਾਈਡ LA ਦੇ ਗੁਰਦੁਆਰਾ ਸਾਹਿਬ 'ਚ ਹੋਇਆ, ਉਸ ਤੋਂ ਬਾਅਦ ਸਾਚੀ ਸਾਖੀ ਨੂੰ ਲੈ ਕੇ ਉਹਨਾਂ ਦੀ ਪੁਸਤਕ ਸਰ ਕਪੂਰ ਸਿੰਘ ਹੋਰਾਂ ਦੀ, ਜਿਸ ਨੂੰ ਮੈਂ ਆਪਣੇ ਪ੍ਰੋਗਰਾਮ ਦੇ ਵਿੱਚ ਕਿਹਾ ਸੀ ਕਿ ਵੀ ਇਹ ਸਾਡੇ ਖਾਲਿਸਤਾਨੀ ਸੰਘਰਸ਼ ਨੂੰ ਸਮਝਣ ਦੇ ਲਈ ਔਰ ਹਿੰਦੂ ਮਾਈਂਡ ਸੈੱਟ ਨੂੰ ਸਮਝਣ ਦੇ ਲਈ ਔਰ ਅੰਗਰੇਜ਼ਾਂ ਦਾ ਵਰਤਾਰਾ 47 ਪ੍ਰੀ ਪੀਰੀਅਡ ਕੀ ਸੀ ਇਹਨੂੰ ਸਮਝਣ ਦੇ ਲਈ ਇੱਕ ਮਿਨੀ ਪੋਲੀਟੀਕਲ ਬਾਈਬਲ ਹੈ। ਔਰ ਬਹੁਤ ਸਾਰਿਆਂ ਨੇ ਇਸ ਦੇ ਵਿੱਚ ਦਿਲਚਸਪੀ ਵੀ ਦਿਖਾਈ ਹੈ ਔਰ ਬਹੁਤ ਸਾਰਿਆਂ ਨੇ ਜਿਹੜਾ ਇਸ ਦੇ ਉੱਤੇ ਜਿਹੜੀ ਹੈ ਟਿੱਪਣੀਆਂ ਵੀ ਕੀਤੀਆਂ ਨੇ। ਅਸੀਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਅੱਜ ਹੀ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਜੀ ਨੇ ਸਾਨੂੰ ਇੱਕ ਕੋਟ ਵਿੰਸਟਨ ਚਰਚਿਲ ਦੀ, ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਵਿੰਸਟਨ ਚਰਚਿਲ, ਜੇ ਚਰਚਿਲ ਨਾ ਜਦੋਂ ਅਸੀਂ ਲੀਡਰਸ਼ਿਪ ਦੀ ਗੱਲ ਕਰਦੇ ਹਾਂ, ਜੇ ਚਰਚਿਲ ਨਾ ਹੁੰਦਾ ਤੇ ਇਹ ਸੈਕੰਡ ਵਰਲਡ ਵਾਰ ਦੇ ਨਤੀਜੇ ਕੋਈ ਹੋਰ ਹੁੰਦੇ, ਕਿਉਂਕਿ ਅਲਾਈਡ ਫੋਰਸਿਸ ਨੂੰ ਲੀਡ ਕਰ ਰਿਹਾ ਸੀ। ਔਰ ਚਰਚਿਲ ਮਹਿਜ਼ ਇੱਕ ਹਾਲਾਂ ਉਸ ਦੀ ਜਿਹੜੀ ਕੈਰੀਅਰ ਦੀ ਸ਼ੁਰੂਆਤ ਹੈ ਉਹ ਉਸ ਫਰੰਟੀਅਰ ਏਰੀਆ 'ਚ ਪਾਕਿਸਤਾਨ ਦਾ ਅੱਜ ਜਿਹੜਾ ਖੈਬਰ ਪਖਤੂਨਖਵਾ ਹੈ ਉਸ ਦੇ ਵਿੱਚ ਲੜਿਆ ਵੀ, ਜਰਨਲਿਸਟ ਵੀ ਸੀ, ਵਾਰ ਜਰਨਲਿਸਟ ਵੀ ਸੀ, ਪੋਲੀਟਿਕਸ 'ਚ ਵੀ ਆਇਆ। ਫਿਰ ਉਹਨੇ ਲੀਡ ਕੀਤਾ ਸੈਕੰਡ ਵਰਲਡ ਵਾਰ ਵੇਲੇ, ਉਹ ਮੇਨ ਸੀ। ਔਰ ਉਹਨੇ ਕਿਵੇਂ ਪਹਿਲੇ 2-2.5 ਸਾਲ ਅਮਰੀਕਾ ਰੂਜ਼ਾਵੈਲਟ ਦੇ ਥੱਲੇ ਨਾਨ ਕਮਿਟਲ ਸੀ, ਉਹ ਜੁਆਇਨ ਨਹੀਂ ਸੀ ਕਰ ਰਿਹਾ। ਫਿਰ ਕਿਵੇਂ ਉਹਨੇ ਫਰਮ ਓਲਡ ਟੂ ਦਾ ਨਿਊ ਕਰਕੇ ਅਮਰੀਕਾ ਨੂੰ, ਹਾਲਾਂ ਪਰਲ ਹਾਰਬਰ 'ਤੇ ਹਮਲਾ ਇੱਕ ਟ੍ਰਿਗਰਿੰਗ ਫੈਕਟਰ ਸੀ ਜੁਆਇਨ ਕਰਨ ਦਾ, ਪਰ ਉਸ ਤੋਂ ਪਹਿਲਾਂ ਚਰਚਿਲ ਨੇ ਕਿਹੜੇ ਟੈਕਟਿਕ ਵਰਤੇ ਉਹਨੂੰ ਇਹ ਨਜ਼ਰ ਆ ਰਿਹਾ ਸੀ ਵੀ ਜੇ ਅਮਰੀਕਾ ਨਾਲ ਨਹੀਂ ਖੜੇਗਾ ਤੇ ਡਿਫੀਟ ਜਿਹੜੀ ਹੈ ਉਹ ਸਰਟਨ ਹੈ। ਪਰ ਇਸ ਤੋਂ ਇਲਾਵਾ ਬਹੁਤ ਘੱਟ ਜਾਣਦੇ ਨੇ ਕਿ ਬਹੁਤ ਵੱਡੀ ਉਹ ਲਿਟਰਰੀ ਫਿਗਰ ਸੀ, ਹਿਸਟੋਰੀਅਨ ਦੇ ਤੌਰ ਦੇ ਉੱਤੇ ਵੀ, ਔਰ ਲਿਟਰੇਚਰ ਦੇ ਵਿੱਚ ਵਿੰਸਟਨ ਚਰਚਿਲ ਨੂੰ ਨੋਬਲ ਪ੍ਰਾਈਜ਼ ਮਿਲਿਆ ਹੋਇਆ। ਸੋ ਉਸ ਲੈਵਲ ਦਾ ਇੰਟੈਲੈਕਚੁਅਲ ਔਰ ਸਿੱਖਾਂ ਦਾ ਐਡਮਾਇਰਰ ਉਹਨਾਂ ਜ਼ਮਾਨਿਆਂ 'ਚ ਜਦੋਂ ਉਸ ਫਰੰਟੀਅਰ ਦੀ ਬੈਟਲ ਦੇ ਵਿੱਚ ਉਹ ਬੜੀ ਬੁਰੀ ਤਰ੍ਹਾਂ ਜ਼ਖਮੀ ਹੋਇਆ ਔਰ ਉਹਨੂੰ ਇੱਕ ਸਿੱਖ ਫੌਜੀ ਨੇ ਚੁੱਕ ਕੇ ਆਪਣੀ ਪਿੱਠ ਦੇ ਉੱਤੇ ਸੇਫਟੀ ਤੱਕ ਪਹੁੰਚਾਇਆ। ਇਸ ਦਾ ਜ਼ਿਕਰ ਵੀ ਉਹਨੇ ਆਪਣੀ ਆਟੋਬਾਇਓਗ੍ਰਾਫੀ ਜਾਂ ਉਸ ਨਾਲ ਸੰਬੰਧਿਤ ਜੋ ਵੀ ਹੈ ਉਹਦੇ 'ਚ ਕੀਤਾ ਹੋਇਆ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਸ ਨੇ ਜਦੋਂ ਸੈਕੰਡ ਵਰਲਡ ਵਾਰ, ਹਾਲਾਂਕਿ ਹੀ ਵਾਸ ਰੇਸਿਸਟ ਟੂ ਦਾ ਕੋਰ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਉਸ ਨੇ ਜਿਹੜਾ ਗਾਂਧੀ ਬਾਰੇ ਜਾਂ ਦੂਜੇ ਬਾਰੇ ਉਸ 'ਤੇ ਜਾਂ ਇੰਡੀਆ ਬਾਰੇ ਉਸ 'ਤੇ ਜੋ ਖਿਆਲ ਸੀ ਔਰ ਜੋ ਖਾਸ ਤੌਰ 'ਤੇ ਉਹਦੀ ਸਪੀਚ ਜਦੋਂ
ਪਾਰਲੀਮੈਂਟ ਦੇ ਵਿੱਚ ਫਰੀडम ਆਫ ਇੰਡੀਆ ਬਿੱਲ ਜਿਹੜਾ ਹੈ ਉਹ ਪੇਸ਼ ਕੀਤਾ ਗਿਆ, ਉਦੋਂ ਤੱਕ ਉਹਦੀ ਕੰਜ਼ਰਵੇਟਿਵ ਪਾਰਟੀ ਹਾਰ ਗਈ ਸੀ। ਸੈਕੰਡ ਵਰਲਡ ਵਾਰ 'ਚੋਂ ਉਹਨੇ ਜੇਤੂ ਕੈਰੀ ਕੀਤਾ, ਪਰ ਕਿਉਂਕਿ ਫੌਜ ਨੂੰ ਜਾਂ ਜੰਗ ਦੇ ਵਿੱਚ ਲੀਡ ਕਰਨ ਵਾਲੇ ਪ੍ਰੈਜ਼ੀਡੈਂਟ ਨੂੰ ਜਾਂ ਪ੍ਰਾਈਮ ਮਿਨਿਸਟਰ ਨੂੰ ਔਰ ਪੀਸ ਟਾਈਮ ਨੂੰ ਅਮਰੀਕਾ UK ਟੋਲਰੇਟ ਨਹੀਂ ਕਰਦਾ। ਉਹਨੂੰ ਲੱਗਦਾ ਵੀ ਜੇ ਪੀਸ ਟਾਈਮ ਵੀ ਇਹਨਾਂ ਨੂੰ ਦਿੱਤਾ ਹੈ ਤੇ ਫੌਜੀ ਸਟੇਟ ਬਣਾ ਦੇਣਗੇ। ਸੋ ਉਹਦੀ ਪਾਰਟੀ ਹਾਰ ਗਈ ਸੀ, ਉਹ ਖੁਦ ਜਿਹੜਾ ਉਹ ਬਣ ਗਿਆ ਸੀ। ਔਰ ਜਦੋਂ ਅਸੀਂ ਦੂਸਰੀ ਇਹ ਚੱਲ ਰਹੀ ਸੀ ਨੈਗੋਸ਼ੀਏਸ਼ਨ ਟ੍ਰਾਂਸਫਰ ਆਫ ਪਾਵਰ ਦੀ, ਰਾਊਂਡ ਟੇਬਲ ਕਾਨਫਰੰਸਿਸ ਚੱਲ ਰਹੀਆਂ ਸੀ, ਜਦੋਂ ਕਿ ਨਹਿਰੂ, ਗਾਂਧੀ, ਜਿਨ੍ਹਾਂ, ਬਲਦੇਵ ਸਿੰਘ, ਇਹ ਸਾਰੇ ਅੱਡ-ਅੱਡ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹ ਰਿਪਰੈਜ਼ੈਂਟ ਕਰ ਰਹੇ ਸੀ ਆਪਣੀਆਂ ਆਪਣੀਆਂ ਕੌਮਾਂ ਨੂੰ। ਸੋ ਉਦੋਂ ਇਹ ਬਿਮਾਰ ਵੀ ਸੀ ਚਰਚਲ, ਹਸਪੀਟਲ ਬੈੱਡ ਤੋਂ ਉਹਨੇ ਮੈਸੇਜ ਵੀ ਭੇਜਿਆ ਬਲਦੇਵ ਸਿੰਘ ਨੂੰ। ਪਰ ਉਹਦਾ ਜ਼ਿਕਰ ਕਰਨ ਤੋਂ ਪਹਿਲਾਂ ਮੈਂ ਜਿਹੜੀ ਗੁੱਡਵਿਲ, ਕਿਉਂਕਿ ਅੱਜ ਵੀ ਇੱਕ ਤਬਕਾ ਜਿਹੜਾ ਖਾਸ ਤੌਰ 'ਤੇ ਜਦੋਂ ਤਾਂ ਸਰ ਕਪੂਰ ਸਿੰਘ ਹੋਰਾਂ ਨੇ ਸਾਚੀ ਸਾਖੀ ਕਿਤਾਬ ਲਿਖੀ, ਇਹ 1970s ਦੇ ਵਿੱਚ ਪਹਿਲੀ ਵਾਰੀ ਪਬਲਿਸ਼ ਹੋਈ ਔਰ ਇੰਡੀਆ ਨੇ ਫੋਰਨੇਸ ਤੇ ਪਾਬੰਦੀ ਲਾਤੀ ਸੀ ਪੰਜਾਬ ਸਰਕਾਰ ਨੇ, ਕਿਉਂਕਿ ਇਹ ਹਕੀਕਤ ਬਿਆਨ ਦੀ ਕਿਤਾਬ ਸੀ। ਇਹ ਤਾਂ ਬਾਅਦ 'ਚ ਅਰਲੀ 80s 'ਚ ਕੈਨੇਡਾ ਦੇ ਸਿੱਖਾਂ ਨੇ ਫਿਰ ਇਹਨੂੰ ਰੀਪਬਲਿਸ਼ ਕੀਤਾ ਔਰ ਜਦੋਂ ਤੱਕ ਹੋਇਆ ਬਾਅਦ 'ਚ ਸ਼੍ਰੋਮਣੀ ਕਮੇਟੀ ਨੇ ਵੀ ਉਹਨੂੰ 90s ਟੋੜੇ ਨੇ ਵੀ ਉਹਨੂੰ ਪਬਲਿਸ਼ ਕੀਤਾ, ਲੇਕਿਨ ਇਹ ਕਿਤਾਬ ਉੱਥੇ ਪੜ੍ਹਨ ਨੂੰ ਨਹੀਂ ਸੀ ਮਿਲਦੀ, ਇਸ ਦੇ ਉੱਤੇ ਪਾਬੰਦੀ ਸੀ। ਔਰ ਉਸ ਸਰ ਕਪੂਰ ਸਿੰਘ ਹੋਰਾਂ ਨੇ ਬਹੁਤ ਸਾਰੀਆਂ ਹਕੀਕਤਾਂ ਬਿਆਨੀਆਂ ਔਰ ਇਸ ਸਾਰੇ ਦੇ ਵਿੱਚ ਜਿਹੜਾ ਇਸ ਸਾਚੀ ਸਾਖੀ 'ਚ ਹੀ ਮੈਂਸ਼ਨ ਸੀ ਕਿ ਕਿਵੇਂ ਵਿੰਸਟਨ ਚਰਚਲ ਨੇ ਬਲਦੇਵ ਸਿੰਘ ਨੂੰ ਮੈਸੇਜ ਭੇਜਿਆ ਸੀ ਕਿ ਨਹਿਰੂ ਨੂੰ ਜਾਣ ਦੇ, ਤੂੰ ਰੁਕ ਜਾ, ਅਸੀਂ ਤੁਹਾਡੀ ਕੌਮ ਲਈ ਕੁਝ ਕਰਨਾ ਚਾਹੁੰਦੇ ਹਾਂ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਜਿਹੜੀ ਕੋਟ ਸੁਖਜਿੰਦਰ ਸਿੰਘ ਬਾਜਵਾ ਨੇ ਭੇਜੀ ਹੈ, ਇਹਦਾ ਸੰਬੰਧ ਸੈਕੰਡ ਵਰਲਡ ਵਾਰ ਦੇ ਨਾਲ। ਔਰ ਜਦੋਂ ਅਸੀਂ ਪੋਜ਼ਿਟਿਵ ਫੈਕਟਰਸ ਦੀ ਗੱਲ ਕਰਦੇ ਹਾਂ ਕਿ ਬਈ ਆਹ ਪੋਜ਼ਿਟਿਵ ਫੈਕਟਰ ਸੀ ਜਿਨ੍ਹਾਂ ਨੂੰ ਆਧਾਰ ਬਣਾ ਕੇ ਸਿੱਖ ਆਪਣੀ ਆਜ਼ਾਦ ਸਟੇਟ, ਭਾਵੇਂ ਉਹ ਡਿਵੀਜ਼ਨ ਆਫ ਪੰਜਾਬ 'ਚੋਂ ਹੀ ਨਿਕਲਣੀ ਸੀ, ਉਸ ਨੂੰ ਬਣਾ ਸਕਦੇ। ਪੰਜਾਬ ਤਾਂ ਫਿਰ ਵੀ ਡਿਵਾਈਡ ਹੋਇਆ, ਪਾਕਿਸਤਾਨ ਵੀ ਬਣ ਗਿਆ, ਜਿਹਦਾ ਵਿਰੋਧ ਕਰਾਉਣ ਦੇ ਲਈ ਜਿਹੜਾ ਉਹ ਮਾਸਟਰ ਤਾਰਾ ਸਿੰਘ ਔਰ ਇਹਨਾਂ ਨੂੰ ਹੱਥ ਠੋਕ ਕੇ ਬਣਾਇਆ ਹੋਇਆ ਸੀ ਕਾਂਗਰਸੀਆਂ ਨੇ, ਲੇਕਿਨ ਸਾਡਾ ਕੁਝ ਨਹੀਂ ਬਣਿਆ, ਅਸੀਂ ਇੱਕ ਗੁਲਾਮੀ 'ਚੋਂ ਦੂਸਰੀ 'ਚ ਗਏ। ਹੁਣ ਜਦੋਂ ਅਸੀਂ ਗੁੱਡਵਿਲ ਫੈਕਟਰਸ ਦੀ ਗੱਲ ਕਰਦੇ ਹਾਂ ਕਿ ਭਾਈ ਖਾਲਿਸਤਾਨ ਬਣਾਉਣ ਦੇ ਲਈ 7 ਸਿੱਖ ਸਟੇਟਾਂ ਮੌਜੂਦ ਸੀ, ਜਿਨ੍ਹਾਂ ਦੇ ਵਿੱਚ ਤੁਸੀਂ 20,000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਉਹਨਾਂ ਦੀ ਬਣ ਜਾਂਦੀ ਹੈ। ਉਹਨਾਂ ਦੇ ਵਿੱਚ ਪਟਿਆਲਾ ਸੀ, ਨਾਭਾ ਸੀ, ਜੀਂਦ ਸੀ, ਫਰੀਦਕੋਟ ਸੀ, ਕਲਸੀਆਂ ਸੀ, ਕਪੂਰਥਲਾ ਸੀ। ਇਹਨਾਂ ਸਾਰੀਆਂ ਦਾ ਬੇਸ ਬਣਾ ਕੇ ਫਿਰ ਗੁੱਡਵਿਲ, ਮੈਂ ਅਕਸਰ ਕਹਿੰਦਾ ਵੀ ਸੈਕੰਡ ਵਰਲਡ ਵਾਰ 'ਚ ਕਿਉਂਕਿ ਗਾਂਧੀ ਨੇ ਤਾਂ ਕੁਇਟ ਇੰਡੀਆ ਮੂਵਮੈਂਟ ਸ਼ੁਰੂ ਕਰਤੀ, ਅੰਗਰੇਜ਼ੋ ਭਾਰਤ ਛੱਡੋ, ਔਰ ਨਾਲ ਹੀ ਕਾਲ ਦਿੱਤੀ ਵੀ ਇਹਨਾਂ ਦਾ ਜਿਹੜਾ ਬਿਲਕੁਲ ਮਦਦ ਨਾ ਕਰੋ। ਇਹੀ ਨਹੀਂ, ਗਾਂਧੀ ਨੇ ਐਡਵਾਈਸ ਕੀਤਾ ਬ੍ਰਿਟਿਸ਼ ਨੂੰ ਕਿ ਜਦੋਂ ਜਰਮਨ ਫੌਜਾਂ ਇੰਗਲੈਂਡ ਦੇ ਵਿੱਚ ਆਉਣਗੀਆਂ ਤੇ ਉਹ ਬੜੇ ਇੱਜ਼ਤ ਆਬਰੂ ਦੇ ਨਾਲ ਉਹਨਾਂ ਦੇ ਅੱਗੇ ਸਰੈਂਡਰ ਕਰਨ ਔਰ ਜਿਹੜਾ ਅਹਿੰਸਾ ਦਾ ਪਾਠ ਉਹਨਾਂ ਨੂੰ ਪੜ੍ਹਾ ਰਹੇ ਸੀ। ਇਹ ਗਾਂਧੀ ਦੇ ਔਨ ਰੈਕਰਡ ਹੈ। ਪਰ ਉਸ ਟੈਂਪਰੇਚਰ ਨੂੰ ਸਿੱਖ ਲੀਡਰਸ਼ਿਪ ਨੇ ਵੀ ਸਮਝਿਆ, ਮੁਸਲਿਮ ਲੀਡਰਸ਼ਿਪ ਨੇ ਵੀ ਸਮਝਿਆ। ਕਾਇਦੇ ਆਜ਼ਮ ਨੇ ਵੀ ਮੁਸਲਮਾਨਾਂ ਨੂੰ ਕਾਲ ਦਿੱਤੀ ਵੀ ਭਰਤੀ ਹੋਵੋ ਫੌਜ, ਔਰ ਵੱਡੀ ਗਿਣਤੀ 'ਚ ਪੰਜਾਬੀ ਮੁਸਲਮਾਨ ਬ੍ਰਿਟਿਸ਼ ਫੌਜ ਦਾ ਹਿੱਸਾ ਹੁੰਦੇ ਸੀ। ਪਹਿਲੀ ਵਰਲਡ ਵਾਰ ਦੂਜੀ ਵੇਲੇ ਵੀ ਹੋਏ। ਸਿੱਖ ਲੀਡਰਸ਼ਿਪ ਦੇ ਵਿੱਚ ਭਾਵੇਂ ਇਹ ਮਹਾਰਾਜਿਆਂ ਦੀ ਬਣਦੀ ਬੁਣਦੀ ਨਹੀਂ ਸੀ ਅਕਾਲੀਆਂ ਨਾਲ, ਪਰ ਇਸ ਮੌਕੇ ਵੀ ਯਾਦਵਿੰਦਰ ਸਿੰਘ, ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਇਹਨਾਂ ਨੇ ਸਿੱਖਾਂ ਨੂੰ ਕਾਲ ਦਿੱਤੀ। ਔਰ ਉਸ ਵੇਲੇ ਦੇ ਤੁਸੀਂ ਕਾਂਗਰਸ ਦਾ ਜਾਂ ਯੰਗ ਇੰਡੀਆ ਔਰ ਹਰੀਜਨ ਜਿਹੜੀਆਂ ਪਬਲੀਕੇਸ਼ਨ ਗਾਂਧੀ ਦੀਆਂ ਸੀ, ਸਿੱਖਾਂ ਨੂੰ ਗਦਾਰ ਕਿਹਾ ਸੀ ਉਹਨਾਂ ਨੇ ਕਿਹਾ ਵੀ ਇਹ ਸਾਡੀਆਂ ਨੀਤੀਆਂ ਹਿਟਲਰ ਔਰ ਜਿਹੜੀ ਫਾਸ਼ਿਸਟ ਜਿਹੜਾ ਮੁਸੋਲਿਨੀ ਉਹਦੇ ਨਾਲ ਨਹੀਂ ਮਿਲਦੀਆਂ, ਔਰ ਦੱਬ ਕੇ ਭਰਤੀ ਹੋਵੋ। ਖੁਦ ਅਕਾਲੀ ਲੀਡਰਾਂ ਨੇ ਉਹ ਜਿਹੜੀ ਬੈਲਟ 'ਚੋਂ ਭਰਤੀ ਸੀ ਉੱਥੇ ਖੁਦ ਜਾ ਕੇ ਭਰਤੀ ਕਰਵਾਏ। ਨਤੀਜੇ ਦੇ ਤੌਰ 'ਤੇ ਜਦੋਂ ਤੁਹਾਡੇ ਜ਼ਿਆਦਾ ਤੁਸੀਂ ਆਰਮੀ ਦੇ ਨੰਬਰ ਜ਼ਿਆਦਾ ਹੁੰਦੇ ਹੋ, ਕੈਜੂਅਲਟੀਜ਼ ਵੀ ਤੁਹਾਡੀਆਂ ਜ਼ਿਆਦਾ ਹੁੰਦੀਆਂ ਨੇ। ਸੋ ਸਿੱਖਾਂ ਦੀਆਂ ਜਾਂ ਪੰਜਾਬੀ ਮੁਸਲਮਾਨਾਂ ਦੀਆਂ ਬਹੁਤ ਕੈਜੂਅਲਟੀਜ਼ ਹੋਈਆਂ। ਹੁਣ ਉਸ ਪੀਰੀਅਡ 'ਚ ਜਿਹੜੀ ਕੋਰਟ ਹੈ ਉਹਦਾ ਸੰਬੰਧ ਪਹਿਲਾਂ ਤਾਂ ਸੈਕੰਡ ਵਰਲਡ ਵਾਰ ਦੇ ਇਸ ਕੰਟਰੀਬਿਊਸ਼ਨ ਨਾਲ ਹੈ। ਉਹਨੇ ਚਰਚਲ ਨੇ ਕਿਹਾ, ਬ੍ਰਿਟਿਸ਼ ਪੀਪਲ ਆਰ ਹਾਈਲੀ ਇੰਡੈਟਡ ਐਂਡ ਓਬਲਾਈਜ਼ਡ ਟੂ ਸਿੱਖਸ ਫॉर ਅ ਲੌਂਗ ਟਾਈਮ। I know that within this century we needed their help twice, and they did help us very well. As a result of their timely help, we are today able to live with honor, dignity and independence. ਇਹ ਚਰਚਲ ਦੇ ਮੂੰਹ ਜਾਂ ਉਹਦੀ ਕਲਮ ਚੋਂ ਨਿਕਲੇ ਲਫ਼ਜ਼ ਨੇ ਕਿ ਵੀ ਅਸੀਂ ਸਿੱਖਾਂ ਦੇ ਬਹੁਤ ਭਾਰੀ ਕਰਜ਼ਦਾਰ ਹੈ
ਔਰ ਲੰਬਾ ਵਕਤ ਰਵਾਂਗੇ ਕਿ ਇਸ ਸਦੀ ਦੇ ਵਿੱਚ 2 ਵਾਰ ਲੋੜ ਪਈ। ਉਹ ਪਹਿਲੇ ਵਰਲਡ ਵਾਰ ਦੀ ਗੱਲ ਕਰਦਾ ਜਿਹਦੇ ਵਿੱਚ 90,000 ਤੋਂ ਜ਼ਿਆਦਾ ਸਿੱਖ ਕੈਜੂਅਲਟੀ ਸੀ, ਜਦੋਂ ਕਿ ਸਿੱਖਾਂ ਦੀ ਪਾਪੂਲੇਸ਼ਨ ਉਦੋਂ ਟੋਟਲ 6-7 ਮਿਲੀਅਨ ਸੀ। ਕਿ ਬਈ 2 ਵਾਰ ਇਸ ਸੈਂਚੁਰੀ 'ਚ ਸਾਨੂੰ ਲੋੜ ਪਈ ਔਰ ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਸਾਡੀ ਮਦਦ ਕੀਤੀ। ਔਰ ਉਹਨਾਂ ਦੀ ਵਕਤੀ ਮਦਦ ਦੇ ਤੌਰ ਤੇ ਟਾਈਮਲੀ ਹੁੰਦਾ ਜਦੋਂ ਲੋੜੀਂਦੀ ਮਦਦ ਸੀ। ਜੇ ਨਾ ਹੁੰਦੀ ਤੇ ਅੱਜ ਜਿਹੜੀ ਅਸੀਂ ਆਨਰ, ਡਿਗਨਿਟੀ ਔਰ ਇੰਡੀਪੈਂਡੈਂਸ ਨਾਲ ਜੀ ਰਹੇ ਹਾਂ, ਇਹ ਸੰਭਵ ਨਾ ਹੁੰਦਾ। ਹੁਣ ਇਹ ਛੋਟੀ ਗੱਲ ਨਹੀਂ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇੱਕ ਗੁੱਡਵਿਲ ਸੀ ਕਿ ਭਾਈ ਬਹਾਦਰੀ ਦੀਆਂ ਗਾਥਾਵਾਂ ਵੀ ਸੀ, ਕੁਰਬਾਨੀ ਦੀਆਂ ਗਾਥਾਵਾਂ ਵੀ ਸੀ। ਹੁਣ ਉਸ ਬੈਕਡ੍ਰੌਪ ਦੇ ਵਿੱਚ ਕਿਉਂਕਿ ਅੱਜ ਇਸ ਕਿਸਮ ਦੇ ਸੂਡੋ ਸਕਾਲਰ ਖੜੇ ਕੀਤੇ ਗਏ ਨੇ ਜਾਂ ਆਪਣੀ ਅਕਲ ਦਾ ਜਨਾਜ਼ਾ ਜਿਨ੍ਹਾਂ ਨੇ ਕੱਢਿਆ ਹੋਇਆ, ਜਿਹੜਾ ਇਹ ਕਹਿਣ ਦੀ ਕੋਸ਼ਿਸ਼ ਕਰਦੇ ਨੇ ਨਹੀਂ ਜੀ ਸਿੱਖਾਂ ਦੇ ਕੋਲ ਕੋਈ ਆਪਸ਼ਨ ਨਹੀਂ ਸੀ, ਅੰਗਰੇਜ਼ ਬਿਲਕੁਲ ਨਹੀਂ ਸੀ ਕਰਨਾ ਚਾਹੁੰਦੇ ਜਾਂ ਕੋਈ ਨਹੀਂ ਸੀ, ਜਿਨ੍ਹਾਂ ਦੀ ਆਫਰ ਵੀ ਹੌਲੋ ਸੀ, ਉਹਨਾਂ ਦੀ ਉਹ ਸਾਰਿਆਂ ਨੂੰ ਇਸ ਗੁਲਾਮੀ ਨੂੰ ਟਿਲ ਪਰਪੈਚੁਇਟੀ ਜਿਹੜੀ ਹੈ ਉਹ ਕਾਇਮ ਰੱਖਣਾ ਚਾਹੁੰਦੇ ਨੇ ਵੀ ਤੁਹਾਡੇ ਕੋਲ ਕੋਈ ਜਿਹੜਾ ਰਾਹ ਨਾ ਹੋਏ। ਹੁਣ ਮੈਂ ਸਾਚੀ ਸਾਖੀ ਮੈਂ ਕੱਢ ਲਈ ਕਿਉਂਕਿ ਜਦੋਂ ਮੈਂ ਇਹ ਕੋਟ ਦੇਖੀ ਮੈਂ ਕਿਹਾ ਵੀ ਚਲੋ ਅੱਜ ਅਸੀਂ ਇੱਕ ਸਬਜੈਕਟ ਇਸ ਦੇ ਉੱਤੇ ਵੀ ਡਿਸਕਸ ਕਰਾਂਗੇ। ਹੁਣ ਸਰ ਕਪੂਰ ਸਿੰਘ ਇਸ ਦੇ ਉੱਤੇ ਲਿਖਦੇ ਨੇ ਕਿ ਬਈ ਕਿਵੇਂ ਜਿਹੜਾ ਇਹ ਜਦੋਂ ਬਲਦੇਵ ਸਿੰਘ ਇਹ ਜਾਂਦਾ ਔਰ ਉਸ ਨੂੰ ਕਿਵੇਂ ਜਦੋਂ ਉਹਨੇ ਇਹ ਮੈਸੇਜ ਮਿਲਦਾ ਹੈ ਕਿ ਇਹ ਉਹਨਾਂ ਨੇ ਦਿੱਤਾ ਕਿ ਉਸ ਤੋਂ ਪਹਿਲਾਂ ਜਿਹੜਾ ਬਲਦੇਵ ਸਿੰਘ ਨੇ ਇੱਕ ਬਿਆਨ ਦਿੱਤਾ ਸੀ, ਉਹਦਾ ਜ਼ਿਕਰ ਕਰਨ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਵੀ ਜਦੋਂ ਬਲਦੇਵ ਸਿੰਘ ਉੱਥੇ ਸੀ ਤੇ ਵਿੰਸਟਨ ਚਰਚਲ ਵੱਲੋਂ ਬਲਦੇਵ ਸਿੰਘ ਨੂੰ ਇੱਕ ਬਾਰਸੂਖ ਮੁਦੱਬਰ ਵੱਲੋਂ ਯਾਨੀ ਕਿ ਚਰਚਲ ਵੱਲੋਂ ਇਹ ਸੁਨੇਹਾ ਆਇਆ ਕਿ ਨਹਿਰੂ ਨੂੰ ਵਾਪਸ ਹਿੰਦੁਸਤਾਨ ਚਲੇ ਜਾਣ ਦਿਓ ਤੇ ਸਿੱਖਾਂ ਦਾ ਨੁਮਾਇੰਦਾ 2 ਦਿਨ ਹੋਰ ਲੰਡਨ ਅਟਕ ਜਾਏ ਤਾਂ ਕਿ ਮੁਸਲਿਮ ਲੀਗ ਤੇ ਅੰਗਰੇਜ਼ਾਂ ਦੇ ਮਸ਼ਵਰੇ ਨਾਲ ਕੋਈ ਅਜਿਹਾ ਰਾਜਸੀ ਬੰਨ ਨੂੰ ਬੰਨ੍ਹਿਆ ਜਾ ਸਕਦਾ ਹੈ ਜਿਸ ਨਾਲ ਕਿ ਸਿੱਖ ਹਿੰਦੁਸਤਾਨ ਦੇ ਰਾਜਸੀ ਖੇਤਰ ਵਿੱਚ ਆਪਣੇ ਪੈਰਾਂ ਤੇ ਖੜੇ ਹੋ ਕੇ ਵਿਸ਼ਵ ਇਤਿਹਾਸ ਵਿੱਚ ਆਪਣਾ ਕਿਰਦਾਰ ਭੁਗਤਾ ਸਕਣ। ਹੁਣ ਜਿਹੜੇ ਲਫ਼ਜ਼ ਚਰਚਲ ਨੇ ਮੈਸੇਜ ਦਿੱਤਾ ਬਲਦੇਵ ਸਿੰਘ ਨੂੰ ਕਿ ਨਹਿਰੂ ਨੂੰ ਜਾਣ ਦੇ, ਤੂੰ ਰੁਕ ਜਾ 2 ਦਿਨ ਹੋਰ, ਅਸੀਂ ਜਿਹੜਾ ਯਾਨੀ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ, ਮੁਸਲਿਮ ਲੀਗ, ਇਹ ਅਸੀਂ ਕੋਈ ਨਾ ਕੋਈ ਇਸ ਕਿਸਮ ਦਾ ਸਮਝੌਤਾ ਡਾਕੂਮੈਂਟ ਕਰਦੇ ਹਾਂ ਜਿਹਦੇ ਥੱਲੇ ਸਿੱਖ ਵੀ ਜਿਹੜਾ ਹੈ ਦੁਨੀਆ ਦੇ ਇਤਿਹਾਸ ਦੇ ਵਿੱਚ ਆਪਣੇ ਪੈਰਾਂ ਤੇ ਖੜੇ ਹੋ ਸਕਣ। ਸੋ ਉਹਦਾ ਉਹਨਾਂ ਨੇ ਜਿਹੜੇ ਲਫ਼ਜ਼ ਚਰਚਲ ਦੇ ਸੀ ਸਰ ਸਾਹਿਬ ਨੇ ਥੱਲੇ ਫੁੱਟਨੋਟ ਦੇ ਵਿੱਚ ਦਿੱਤਾ ਕਿ ਵੀ ਚਰਚਲ ਨੇ ਕਿਹਾ ਕਿ ਵੀ ਵਾਂਟ ਟੂ ਐਨੇਬਲ ਦਾ ਸਿੱਖਸ ਟੂ ਹੈਵ ਪੋਲੀਟੀਕਲ ਫੀਟ ਆਫ ਦੇਅਰ ਓਨ on which they may walk to the current of world history। ਆਪਣੇ ਸਿਆਸੀ ਪੈਰ ਹੋਣਾ, ਜਿਹੜੀ ਮੁਥਾਜੀ ਹੈ ਇੱਕ ਤੁਸੀਂ ਕਿਸੇ ਦੇ ਮੋਢਿਆਂ ਤੇ ਹੋ, ਇੱਕ ਤੁਹਾਡੇ ਆਪਣੇ ਪੈਰ ਨੇ। ਸੋ ਉਹ ਜਿਹੜੇ ਪੋਲੀਟੀਕਲ ਫੀਟ ਨੇ, ਸਿਆਸੀ ਪੈਰ, ਔਰ ਇਹ ਸ਼ਬਦਾਵਲੀ ਚਰਚਲ ਹੀ ਇਸਤੇਮਾਲ ਕਰ ਸਕਦਾ ਕਿ ਵੀ ਅਸੀਂ ਤੁਹਾਡਾ ਕੁਝ ਕਰਨਾ ਚਾਹੁੰਦੇ ਹਾਂ ਸੋ ਦੈਟ you may be able to walk on the current of history with the feet of your own। ਔਰ ਇਸ ਸਾਰੇ ਦੇ ਉੱਤੇ ਜਿਹੜਾ ਉਹਨੇ ਜਦੋਂ ਇਹ ਨਹਿਰੂ ਨੂੰ ਦੱਸਿਆ ਤੇ 6 ਦਸੰਬਰ ਨੂੰ ਨਹਿਰੂ ਨੇ ਬਲਦੇਵ ਸਿੰਘ ਨੂੰ ਨਾਲ ਲੈ ਕੇ ਜਿਹੜੀ ਆ ਉਹ ਪ੍ਰੈਸ ਕਾਨਫਰੰਸ ਕਰਵਾਈ ਜਿਹਦੇ 'ਚ ਫਿਰ ਬਲਦੇਵ ਸਿੰਘ ਤੋਂ ਇਹ ਕਹਾਇਆ ਕਿ ਸਿੱਖਾਂ ਦੀ ਕੋਈ ਮੰਗ ਨਹੀਂ, ਜੋ ਉਹ ਅੰਗਰੇਜ਼ਾਂ ਕੋਲੋਂ ਲੈਣਾ ਚਾਹੁੰਦੇ ਹਨ ਉਹ ਆਪਣਾ ਫੈਸਲਾ ਸਿੱਧਾ ਕਾਂਗਰਸ ਨਾਲ ਆਪ ਕਰ ਲੈਣਗੇ। ਸਿੱਖਾਂ ਦੀ ਇੱਕੋ ਇੱਕ ਮੰਗ ਹੈ ਕਿ ਅੰਗਰੇਜ਼ ਹਿੰਦੁਸਤਾਨ ਖਾਲੀ ਕਰ ਜਾਣ। ਹੁਣ ਇਹ ਹੈ ਵੀ ਇੱਕ ਪਾਸੇ ਤੁਹਾਨੂੰ ਇਸ ਲੈਵਲ ਦੀ ਆਫਰ ਹੈ, ਹਾਲਾਂ ਉਹ ਆਪੋਜੀਸ਼ਨ 'ਚ ਬੈਠਾ ਸੀ ਪਰ ਚਰਚਲ ਤਾਂ ਚਰਚਲ ਸੀ, ਉਹਦਾ ਇਨਫਲੂਐਂਸ, ਪਰ ਦੂਜੇ ਪਾਸੇ ਜਿਨ੍ਹਾਂ ਨੂੰ ਦੇਣਾ ਉਹ ਕਹਿੰਦੇ ਨੇ ਜੀ ਨਹੀਂ ਤੁਸੀਂ ਇੱਥੋਂ ਬੋਰੀਆ ਬਿਸਤਰਾ ਗੋਲ ਕਰਕੇ ਨਿਕਲੋ, ਅਸੀਂ ਇਹਨਾਂ ਹਿੰਦੂਆਂ ਤੋਂ ਹੀ, ਇਹ ਸਾਡੇ ਵੱਡੇ ਭਰਾ ਨੇ, ਅਸੀਂ ਇਹਨਾਂ ਦੇ ਨਾਲ ਹੀ ਫੈਸਲਾ ਕਰ ਲਾਂਗੇ ਵੀ ਅਸੀਂ ਕੀ ਕਰਨਾ। ਹੁਣ ਇਸ ਨੂੰ ਜਦੋਂ ਤੁਸੀਂ ਇਸ ਦੇ ਉੱਤੇ ਸਰ ਕਪੂਰ ਸਿੰਘ ਹੋਰਾਂ ਨੇ ਈਵਨ ਗੀਤਾ ਦਾ ਇੱਕ ਸ਼ਲੋਕ, ਕਿਉਂਕਿ ਸੰਸਕ੍ਰਿਤ ਦੇ ਵੀ ਵੱਡੇ ਵਿਦਵਾਨ ਸੀ, ਉਹਨਾਂ ਨੇ ਕੋਟ ਕੀਤਾ ਹੈ, ਯਤਰੇ ਸਵਾਰਜਯਤੋ ਸਾਰਥੀ ਕਬੁੱਧਿ ਵਿਮੂਢੈਚ ਤਤ੍ਰ ਅਪਰਾਧੀਨਤਾ ਪ੍ਰਾਜਿਓ ਸਰਵ ਕਾਲੇ ਸਤਰਮਮ। ਕਿ ਜਿੱਥੇ ਸਵਾਰਥੀ ਬੁੱਧੀਹੀਨ ਮੂੜ ਆਗੂ ਹੋਏ ਉੱਥੇ ਹਾਰ ਤੇ ਗੁਲਾਮੀ ਹੋਣੀ ਸਦਾ ਹੀ ਨਿਸ਼ਚਿਤ ਹੈ। ਇਹ ਉਹਨਾਂ ਨੇ ਕਿਹਾ ਕਿ ਭਾਈ ਜੇ ਇਸ ਲੈਵਲ ਦਾ ਮੂੜਪਨ ਹੈ, ਇਸ ਲੈਵਲ ਦੀ ਮੂਰਖਤਾ ਹੈ ਤੇ ਫਿਰ ਗੁਲਾਮੀ ਜਿਹੜੀ ਹੈ ਉਹ ਹੋਣੀ ਹੈ। ਔਰ ਇਸ ਦਾ
ਬਿਲਕੁਲ ਅਸੀਂ ਦੇਖਦੇ ਹਾਂ ਕਿ ਇਹ ਜਿਹੜੇ ਫੈਸਲੇ ਨੇ 47 ਦੌਰ ਦੀ ਇਸ ਮੂੜ ਅਕਲਹੀਨ ਔਰ ਬਿਲਕੁਲ ਵਕਾਊ ਮਾਲ ਲੀਡਰਸ਼ਿਪ ਦੇ, ਜਿਨ੍ਹਾਂ ਦੀ ਬਦੌਲਤ ਅਸੀਂ ਇੱਕ ਗੁਲਾਮੀ ਚੋਂ ਨਿਕਲ ਕੇ ਦੂਸਰੀ ਗੁਲਾਮੀ ਚ ਆ ਫਸੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।